ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ। ਤੇ ਅੱਜ ਅਸੀਂ ਜਿਹੜੀ ਗੱਲ ਸਿੱਖਣਾ ਚਾਹੁੰਦੇ ਹਾਂ ਉਹ ਇਹ ਵੇ ਕਿ ਯਿਸੂ ਮਸੀਹ ਜਿੱਥੇ ਆਉਂਦਾ ਵੇ ਉੱਥੇ ਹਾਲਾਤ ਤਬਦੀਲ ਹੋ ਜਾਂਦੇ ਨੇ। ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਮੇਰੇ ਵੱਲ ਧਿਆਨ ਕਰੋ। ਯਿਸੂ ਮਸੀਹ ਜਿੱਥੇ ਆਉਂਦਾ ਉੱਥੇ ਹਾਲਾਤ ਤਬਦੀਲ ਹੋ ਜਾਂਦੇ ਨੇ। ਤੁਹਾਡੇ ਘਰ ਮੁਸ਼ਕਿਲਾਤ ਨੇ, ਯਿਸੂ ਦੇ ਆਉਣ ਨਾਲ ਤੁਹਾਡੇ ਘਰ ਦੇ ਹਾਲਾਤ ਬਦਲ ਜਾਣਗੇ। ਤੁਹਾਡੇ ਬੱਚੇ ਨਸ਼ੇ 'ਚ ਨੇ, ਯਿਸੂ ਦੇ ਆਉਣ ਨਾਲ ਤੁਹਾਡੇ ਘਰ ਦੇ ਹਾਲਾਤ ਬਦਲ ਸਕਦੇ ਨੇ। ਤੁਸੀਂ ਬਿਮਾਰੀ ਦੇ ਵਿੱਚ ਮੁਬਤਲਾ ਹੋ, ਯਿਸੂ ਮਸੀਹ ਦੇ ਆਉਣ ਨਾਲ ਤੁਹਾਡੇ ਘਰ ਦੇ ਹਾਲਾਤ ਬਦਲ ਸਕਦੇ ਨੇ, ਤੁਹਾਡੇ ਹਾਲਾਤ ਬਦਲ ਸਕਦੇ ਨੇ। ਤੁਸੀਂ ਤਰ੍ਹਾਂ ਦੀ ਮੁਸ਼ਕਲਾਤ ਦੇ ਵਿੱਚ ਹੋ, ਲੇਕਿਨ ਯਿਸੂ ਦੇ ਆਉਣ ਨਾਲ, ਯਿਸੂ ਦੇ ਤੁਹਾਡੇ ਕੋਲ ਆਉਣ ਨਾਲ ਜਾਂ ਤੁਹਾਡੇ ਯਿਸੂ ਦੇ ਕੋਲ ਜਾਣ ਨਾਲ ਹਾਲਾਤ ਬਦਲ ਸਕਦੇ ਨੇ। ਜ਼ਰਾ ਇਹ ਅੱਜ ਦੇ ਕਲਾਮ ਨੂੰ ਗੌਰ ਨਾਲ ਸੁਣੋ। ਮਰਕਸ ਦੀ ਅੰਜੀਲ, ਮਰਕਸ ਦੀ ਰਾਹੀਂ ਲਿਖੀ ਗਈ ਅੰਜੀਲ, ਉਹਦਾ 5ਵਾਂ ਬਾਬ ਤੇ ਉਹਦੀ 21 ਆਇਤ ਤੋਂ ਯਿਸੂ ਮਸੀਹ ਜ਼ਮੀਨੀ ਜ਼ਿੰਦਗੀ ਜਿਹਦੇ 'ਚ ਦੁਨੀਆ 'ਚ ਮੁਨਾਦੀ ਕਰਦੇ ਸਨ ਤੇ ਮੌਜਜ਼ੇ ਕਰਦੇ ਸਨ, ਅਸੀਂ ਉਹਦੇ ਤੇ ਅੱਜ ਗੱਲ ਕਰਾਂਗੇ। ਯਿਸੂ ਮਸੀਹ ਦੇ ਕੋਲ ਇੱਕ ਸ਼ਖਸ ਆਉਂਦਾ ਹੈ, ਸਰਦਾਰ ਆ ਕੇ ਆਂਦਾ, ਉਸਤਾਦ ਮੇਰੀ ਨਿੱਕੀ ਧੀ ਬੜੀ ਬਿਮਾਰ ਹੈ, ਇੱਥੋਂ ਤੱਕ ਕਿ ਮਰਨ ਤੱਕ ਪਹੁੰਚ ਗਈ ਹੈ, ਤੇ ਤੂੰ ਚੱਲ, ਉਹ ਮਰਦੀ ਹੈ ਭਾਈ, ਤੇ ਉਹਨੂੰ ਠੀਕ ਕਰ। ਯਿਸੂ ਮਸੀਹ ਉਹਦੇ ਨਾਲ ਟੁਰ ਪਏ ਨੇ ਕਿ ਉਹਦੀ ਕੁੜੀ ਨੂੰ ਠੀਕ ਕਰਨ। ਇਹ ਗੱਲ ਮੇਰੀ ਸਮਝ ਲਵੋ, ਤੁਸੀਂ ਜਾ ਕੇ ਯਿਸੂ ਨੂੰ ਆਪਣੇ ਘਰ ਲੈ ਕੇ ਆਉਣਾ ਹੈ, ਜਾ ਕੇ ਲੈ ਕੇ ਆਉਣਾ ਹੈ। ਮੇਰੀ ਗੱਲ ਸਮਝ ਲਓ ਅੱਜ ਗੌਰ ਨਾਲ, ਮੈਂ ਅਗਲੀਆਂ ਗੱਲਾਂ ਵੀ ਅੱਜ ਦੱਸਾਂਗਾ। ਜਦੋਂ ਯਿਸੂ ਉਹਦੇ ਨਾਲ ਟੁਰ ਪਿਆ ਤੇ ਰਾਹ ਦੇ ਵਿੱਚ ਇੰਜ ਦਾ ਮਾਹੌਲ ਬਣ ਗਿਆ ਕਿ ਵੱਡੀ ਸਾਰੀ ਭੀੜ ਯਿਸੂ ਦੇ ਪਿੱਛੇ ਪਿੱਛੇ ਸੀ ਕਿ ਲੋਕ ਇੱਕ ਦੂਜੇ ਤੇ ਡਿੱਗਦੇ ਹਨ ਪਏ। ਇੱਕਦਮ ਇੱਕ ਔਰਤ ਆਈ ਤੇ ਉਹਨੇ ਯਿਸੂ ਮਸੀਹ ਦੀ ਪੋਸ਼ਾਕ ਨੂੰ, ਉਹਦੇ ਕੱਪੜਿਆਂ ਨੂੰ ਹੱਥ ਲਾਇਆ ਤੇ ਉਹ ਚੰਗੀ ਹੋ ਗਈ। ਇਹ ਇਸ ਲਈ ਚੰਗੀ ਹੋ ਗਈ ਕਿ 12 ਸਾਲਾਂ ਤੋਂ ਉਹਨੂੰ ਲਹੂ ਆਉਂਦਾ ਸੀ, ਉਹਦੇ ਕੋਲੋਂ ਬੋ ਆਉਂਦੀ ਸੀ, ਉਹ ਨਾਪਾਕ ਔਰਤ ਸੀ। ਯਿਸੂ ਮਸੀਹ ਨੇ ਕਿਹਾ, ਕਿੰਨੇ ਮੈਨੂੰ ਹੱਥ ਲਾਇਆ? ਲੋਕ ਆਂਦੇ ਨੇ, ਸ਼ਾਗਿਰਦ ਵੀ ਆਂਦੇ ਨੇ, ਤੇਰੇ ਤੇ ਲੋਕ ਤੇ ਡਿੱਗਦੇ ਫਿਰਦੇ ਨੇ ਤੇ ਤੂੰ ਆਨਾ ਹੱਥ ਲਾਇਆ ਮੈਨੂੰ। ਕਹਿੰਦਾ ਮੈਨੂੰ ਕਿਸੇ ਨੇ ਹੱਥ ਲਾਇਆ ਕਿ ਮੇਰੇ ਚੋਂ ਕੂਵਤ ਨਿਕਲੀ ਏ। ਫਿਰ ਉਹ ਔਰਤ ਖੜੀ ਹੋਈ ਹੈ, ਕਹਿੰਦੀ ਏ ਮੈਂ ਹੱਥ ਲਾਇਆ ਕਿ ਮੈਂ 12 ਵਰ੍ਹਿਆਂ ਤੋਂ ਬਿਮਾਰ ਸਾਂ ਤੇ ਮੈਂ ਹੱਥ ਲਾਇਆ, ਖੁਦਾਵੰਦ ਦੇ ਕੋਲ ਆਈਆਂ, ਯਿਸੂ ਦੇ ਕੋਲ ਆਈਆਂ ਤੇ ਮੈਂ ਠੀਕ ਹੋ ਗਈਆਂ। ਮੈਂ ਉਹਦੇ ਕੱਪੜਿਆਂ ਨੂੰ ਹੀ ਹੱਥ ਲਾਇਆ, ਮੈਂ ਚੰਗੀ ਹੋ ਗਈਆਂ। ਉਹਦੇ ਆਪਣੇ ਹਾਲਾਤ ਬਦਲ ਗਏ। ਕਿਉਂ? ਉਹਨੇ ਯਿਸੂ ਦੇ ਕੋਲ ਆ ਕੇ ਹਾਲੀ ਕੁਛ ਨਹੀਂ ਆਖਿਆ, ਕੁਛ ਹੈ ਮੰਗੀ ਨਹੀਂ, ਸਿਰਫ ਉਹਦੇ ਕੱਪੜਿਆਂ ਨੂੰ ਹੱਥ ਲਾਇਆ ਤੇ ਉਹਦੇ ਹਾਲਾਤ ਬਦਲ ਗਏ। ਤੇ ਮੇਰੀ ਗੱਲ ਸਮਝੋ, ਅੱਗੇ ਵੇਖੋ, ਜਦੋਂ ਉਹ ਠੀਕ ਹੋ ਗਈ ਤੇ ਅੱਗੇ ਜਾਣ ਡਏ ਨੇ
ਯਾਇਰ ਨਾਂ ਦਾ ਸਰਦਾਰ ਜਿਹੜਾ ਸੀ ਉਹਦੇ ਘਰ, ਤੇ ਇੱਕ ਸ਼ਖਸ ਉਹਦੇ ਘਰੋਂ ਆਂਦਾ ਉਸਤਾਦ ਨੂੰ ਹੁਣ ਤਕਲੀਫ ਨਾ ਦੇ, ਤੇਰੀ ਧੀ ਮਰ ਗਈ ਹੈ। ਜਦੋਂ ਉਹਨਾਂ ਦੀ ਆਵਾਜ਼ ਸੁਣੀ, ਗੱਲ ਸੁਣੀ, ਤੇ ਯਿਸੂ ਮਸੀਹ ਨੇ ਯਾਇਰ ਨੂੰ ਆਖਿਆ, ਤੂੰ ਡਰ ਨਾ, ਤੇਰੀ ਧੀ ਮਰੀ ਨਹੀਂ, ਉਹ ਸੁੱਤੀ ਹੋਈ ਏ, ਤੂੰ ਈਮਾਨ ਰੱਖ, ਮੈਂ ਚੱਲਿਆ ਨਾਲ। ਯਿਸੂ ਮਸੀਹ ਦੇ ਨਾਲ ਉਹ ਚੱਲ ਪਿਆ ਤੇ ਯਿਸੂ ਵੀ ਆ ਗਿਆ। ਉਹ ਰੁਕੇ ਨਹੀਂ, ਉਹ ਟੁਰਦੇ ਆਏ ਨੇ। ਘਰ ਆਏ ਤੇ ਘਰ ਦੇ ਹਾਲਾਤ ਇੰਨੇ ਖਰਾਬ, ਰੋਣਾ ਧੋਣਾ, ਵਹਿਣ ਪੈ ਰਹੇ ਨੇ, ਲੋਕ ਰੋ ਰਹੇ ਨੇ, ਇਸ ਲਈ ਕਿ ਮਰਿਆ, ਘਰ 'ਚ ਮਈਅਤ ਹੋ ਗਈ ਹੈ। ਯਿਸੂ ਮਸੀਹ ਲੋਕਾਂ ਨੂੰ ਕਹਿੰਦੇ ਨੇ, ਨਾ ਰੋਵੋ, ਚੁੱਪ ਕਰੋ, ਇਹ ਕੁੜੀ ਮਰੀ ਨਹੀਂ, ਸੁੱਤੀ ਹੋਈ ਏ। ਤੇ ਲੋਕਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ, ਲੋਕਾਂ ਨੇ ਹੱਸਣਾ ਸ਼ੁਰੂ ਕਰਤਾ, ਮਜ਼ਾਕ ਕਰਨਾ ਸ਼ੁਰੂ ਕਰਤਾ। ਲੈ ਆਇਆ ਹੀ, ਕੁੜੀ ਮਰ ਗਈ ਹੋਈ ਏ ਤੇ ਆਂਦਾ ਨਹੀਂ, ਸੁੱਤੀ ਹੋਈ ਏ। ਲੇਕਿਨ ਯਿਸੂ ਮਸੀਹ ਦੇ ਆਉਣ ਨਾਲ ਹਾਲਾਤ ਬਦਲਣ ਲੱਗੇ ਨੇ। ਜ਼ਰਾ ਗੌਰ ਨਾਲ ਵੇਖੋ, ਯਿਸੂ ਮਸੀਹ ਨੇ ਆਪਣੇ ਤਿੰਨਾਂ ਸ਼ਾਗਿਰਦਾਂ ਨੂੰ ਨਾਲ ਲਿਆ, ਪਤਰਸ ਨੂੰ, ਯਾਕੂਬ ਨੂੰ ਤੇ ਯਾਕੂਬ ਦੇ ਭਰਾ ਯਹੋਨਾ ਨੂੰ। ਇਹੋ ਹੀ ਉਹਦੇ ਖਾਸ ਬੰਦੇ ਸਨ। ਪਹਾੜ ਤੇ ਵੀ ਗਿਆ ਸੀ ਤੇ ਇਹਨਾਂ ਨੂੰ ਲੈ ਕੇ ਗਿਆ ਸੀ, ਜਿੱਥੇ ਯਿਸੂ ਮਸੀਹ ਦੀ ਸੂਰਤ ਬਦਲੀ ਸੀ। ਇਹ ਯਿਸੂ ਮਸੀਹ ਦੇ ਖਿਦਮਤ ਦੇ ਵਿੱਚ ਖਾਸ ਬੰਦੇ ਹਨ, ਖਾਸ ਤੇ ਦੂਜੇ ਵੀ ਸਨ। ਤਿੰਨਾਂ ਨੂੰ ਲੈ ਕੇ ਗਿਆ ਤੇ ਕੁੜੀ ਦੀ ਮਾਂ ਨੂੰ ਤੇ ਕੁੜੀ ਦੇ ਪਿਓ ਨੂੰ ਅੰਦਰ ਲੈ ਗਿਆ, ਤੇ ਅੰਦਰ ਜਾ ਕੇ ਆਂਦਾ ਤਲੀਤਾ ਕੌਮੀ, ਜਿਹਦਾ ਮਤਲਬ ਇਹ ਕਿ ਲੜਕੀ, ਮੈਂ ਤੈਨੂੰ ਆਨਾ ਉੱਠ। ਤੇ ਲੜਕੀ ਉੱਠ ਬੈਠੀ, ਲੜਕੀ ਉੱਠ ਬੈਠੀ, ਉੱਠ ਕੇ ਟੁਰਨ ਫਿਰਨ ਲੱਗ ਗਈ। ਉਸ ਘਰ ਦੇ ਹਾਲਾਤ ਬਦਲ ਗਏ। ਜਿੱਥੇ ਰੋਣਾ ਸੀ ਉੱਥੇ ਹੁਣ ਹਾਸੇ ਸ਼ੁਰੂ ਹੋ ਗਏ, ਜਿੱਥੇ ਵੈਣ ਪੈਂਦੇ ਹਨ ਉੱਥੇ ਖੁਸ਼ੀਆਂ ਹੋ ਗਈਆਂ। ਕਿਉਂ? ਇਸ ਲਈ ਕਿ ਯਿਸੂ ਮਸੀਹ ਦੇ ਆਉਣ ਨਾਲ ਹਾਲਾਤ ਬਦਲ ਜਾਂਦੇ ਨੇ। ਤੇ ਭਰਾਓ, ਜ਼ਰਾ ਗੱਲ ਨੂੰ ਤਾਂ ਸਮਝੋ, ਅਸੀਂ ਯਿਸੂ ਮਸੀਹ ਨੂੰ ਆਪਣੇ ਘਰ ਕਿਉਂ ਨਹੀਂ ਰੱਖਦੇ? ਉਹ ਯਿਸੂ ਮਸੀਹ ਨੂੰ ਆਪਣੇ ਘਰ ਰੱਖੋ, ਤੁਹਾਡੇ ਘਰ ਦੇ ਹਾਲਾਤ ਬਦਲ ਜਾਣ। ਯਿਸੂ ਮਸੀਹ ਨੂੰ ਆਪਣੇ ਦਿਲ ਦੇ ਅੰਦਰ ਰੱਖੋ, ਤੁਹਾਡੇ ਆਪਣੇ ਅੰਦਰ ਦੇ ਹਾਲਾਤ ਠੀਕ ਹੋ ਜਾਣ। ਤੇ ਜੇ ਯਿਸੂ ਨੂੰ ਰੱਖਣਾ ਹੀ ਨਹੀਂ ਤੇ ਫਿਰ ਰੋਣਾ ਤੇ ਟਿਚਕਰਾਂ ਤੇ ਮਜ਼ਾਕਾਂ ਹੀ ਨੇ। ਤੇ ਮੈਂ ਅੱਜ ਬੜੀ ਖਾਸ ਗੱਲ ਦੱਸਣਾ ਚਾਹਨਾ ਵਾਂ ਵੀ ਭਰਾਓ, ਜਿੱਥੇ ਯਿਸੂ ਮਸੀਹ ਆਉਂਦਾ ਵੇ ਉੱਥੇ ਹਾਲਾਤ ਬਦਲ ਜਾਂਦੇ ਨੇ। ਤੇ ਤੁਸੀਂ ਕਿਉਂ ਮੁਸ਼ਕਲਾਂ 'ਚ ਫਸੇ ਹੋ, ਮੁਸੀਬਤਾਂ 'ਚ ਪਏ ਹੋ? ਘਰ ਦੇ ਹਾਲਾਤ ਖਰਾਬ ਨੇ, ਔਲਾਦ ਤੁਹਾਡਾ ਸਾਥ ਨਹੀਂ ਦੇ ਰਹੀ, ਔਲਾਦ ਨਸ਼ੇ ਦੇ ਵਿੱਚ ਏ, ਔਲਾਦ ਪੈਸੇ ਉਜਾੜਨ ਰਹੀ ਏ, ਔਲਾਦ ਮਾਂ-ਬਾਪ ਨੂੰ ਕੁਝ ਨਹੀਂ ਸਮਝਦੀ, ਔਲਾਦ ਬੇਰੋਜ਼ਗਾਰ ਏ। ਤੇ ਕਿਉਂ ਨਹੀਂ ਯਿਸੂ ਮਸੀਹ ਨੂੰ ਘਰ ਲਿਆਂਦੇ? ਘਰ ਦੇ ਹਾਲਾਤ ਠੀਕ ਨਹੀਂ, ਨੌਕਰੀ ਤੁਹਾਡੇ ਕੋਲ ਨਹੀਂ, ਤੁਹਾਨੂੰ ਔਲਾਦ ਨਹੀਂ ਮਿਲ ਰਹੀ, ਘਰ ਦੇ ਹਾਲਾਤ ਠੀਕ ਨੇ, ਲੜਕੀ ਨਾਲ ਬੜੀ ਉਹਦੇ ਤੇ ਮੁਸੀਬਤ ਏ। ਕਾਹਦੀ ਮੁਸੀਬਤ? ਤਾਨੇ ਆਉਂਦੇ ਨੇ, ਇਹ ਬਾਂਝ ਏ, ਇਹਦੇ ਔਲਾਦ ਨਹੀਂ। ਯਿਸੂ ਮਸੀਹ ਨੂੰ ਲਿਆਓ, ਤੁਹਾਡੇ ਹਾਲਾਤ ਠੀਕ ਹੋ ਜਾਣ। ਜੇ ਤੁਸੀਂ ਯਿਸੂ ਮਸੀਹ ਨੂੰ ਆਪਣੇ ਅੰਦਰ ਲਿਆਓਗੇ, ਆਪਣੇ ਦਿਲ ਦੇ ਅੰਦਰ ਰੱਖੋਗੇ, ਘਰ ਦੇ ਅੰਦਰ ਰੱਖੋਗੇ, ਤੇ ਤੁਹਾਡੇ ਘਰ ਦੇ ਹਾਲਾਤ ਬਦਲ ਜਾਣਗੇ। ਹੁਣ ਘਰ ਕਿਵੇਂ ਰੱਖੀਏ? ਉਹ ਸਾਡੇ ਘਰ 'ਚ ਜ਼ਰਾ ਗੌਰ ਨਾਲ ਸਮਝੋ, ਸਾਡੇ ਘਰਾਂ 'ਚ ਪੇਟੀ ਲਈ ਥਾਂ ਹੈਗੀ ਏ, ਸੋਫਾ ਰੱਖਣ ਲਈ ਥਾਂ ਹੈਗੀ ਏ, ਫ੍ਰਿਜ ਰੱਖਣ ਲਈ ਥਾਂ ਹੈਗੀ ਏ, ਲੇਕਿਨ ਦੁਆ ਲਈ ਸਾਡੇ ਕੋਲ ਕੋਈ ਥਾਂ ਨਹੀਂ। ਆਪਣੇ ਘਰ 'ਚ ਦੁਆਇਆ ਮਜ਼ਬਾ ਬਣਾਓ ਤੇ ਦੁਆ ਕਰੋ। ਤੁਹਾਡੇ ਘਰ 'ਚ ਵੀ ਦੁਆ ਹੋਵੇ, ਯਿਸੂ ਆਏ, ਖੁਦਾ ਆਵੇ ਤੇ ਤੁਹਾਡੇ ਦਿਲ 'ਚ ਵੀ ਆਵੇ, ਤੁਹਾਡੇ ਘਰ ਦੇ ਹਾਲਾਤ ਵੀ ਬਦਲਣ ਤੇ ਤੁਹਾਡੀ ਆਪਣੀ ਜ਼ਿੰਦਗੀ ਦੇ ਹਾਲਾਤ ਵੀ ਬਦਲਣ। ਮੈਂ ਉਮੀਦ ਕਰਨਾ ਕਿ ਅੱਜ ਦੀ ਗੱਲ ਨੂੰ ਤੁਸੀਂ ਠੀਕ ਸਮਝ ਗਏ ਹੋ, ਖੁਦਾ ਦੇ ਕਲਾਮ ਨੂੰ ਠੀਕ ਸਮਝਿਓ। ਭਈ
ਯਿਸੂ ਮਸੀਹ ਦੇ ਆਉਣ ਨਾਲ ਹਾਲਾਤ ਬਦਲ ਜਾਂਦੇ ਨੇ। ਅਸੀਂ ਇਹਦੇ ਤੇ ਫਿਰ ਸਿੱਖਣ ਦੀ ਕੋਸ਼ਿਸ਼ ਕਰਾਂਗੇ, ਇੱਕ ਵੀਡੀਓ 'ਚ ਹੋਰ ਵੇਖਾਂਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਤੇ ਤੁਸੀਂ ਯਿਸੂ ਨੂੰ ਆਪਣੇ ਘਰ ਰੱਖੋ ਤਾਂ ਕਿ ਤੁਹਾਡੇ ਹਾਲਾਤ ਬਦਲਣ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਸਲਾਮਤੀ ਬਖਸ਼ੇ। ਆਮੀਨ।